ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ, ਜੇ ਟਰਕੀਅਨਾਂ ਟੋਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਸੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 3 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਇੱਕ ਅਜਿਹੀ ਖਬਰ ਤੋਂ ਜਿਹੜੀ ਸਾਡੇ ਧਾਰਮਿਕ ਜਾਂ ਪੰਥਕ ਕਾਰਜਾਂ ਦੇ ਨਾਲ ਵੀ ਜੁੜੀ ਹੋਈ ਆ। ਕਹਿੰਦੇ ਇੱਕ ਉਸਾਰੀ ਇਹੋ ਜਿਹੀ ਹੋ ਰਹੀ ਆ ਜਿਹਦੇ ਵਿੱਚ ਤੇਰੇ ਦਰ ਦੇ 13 ਖਿੜਕੀਆਂ ਤੇ 13 ਬੂਹੇ ਨੇ। ਬਿਲਕੁਲ ਪ੍ਰਵੀਨ ਜੀ, ਬੜੀ ਸਕੂਨ ਦੇਣ ਵਾਲੀ ਖਬਰ ਆ। ਅੱਜ ਹੋ ਸਕਦਾ ਥੋੜੀ ਆਵਾਜ਼ ਦੀ ਦਿੱਕਤ ਆਵੇ। ਜੀ ਕੋਈ ਗੱਲ ਨਹੀਂ। ਗਲਾ ਖਰਾਬ ਹੋ ਸਕਦਾ, ਇਹ ਵਿਰੋਧੀਆਂ ਦੀ ਕੋਈ ਸਾਜ਼ਿਸ਼ ਹੋਵੇ, ਗਲਾ ਮੇਰਾ ਖਰਾਬ ਹੋਵੇ। ਜੀ ਠੀਕ ਹੈ, ਸਹੀ ਹੈ। ਬਿਲਕੁਲ ਪ੍ਰਵੀਨ ਜੀ, ਇਹ ਬੜੀ ਸੁਖਾਵੀਂ ਖਬਰ ਹੈ। ਆਪਾਂ ਅਕਸਰ ਰਾਜਨੀਤਿਕ ਖਬਰਾਂ ਜਾਂ ਹੋਰ ਕਈਆਂ ਖਬਰਾਂ ਤੇ ਨਜ਼ਰਸਾਨੀ ਕਰਦੇ ਹਾਂ। ਅਜਿਹੀਆਂ ਜਿਹੜੀਆਂ ਸੂਖਮ ਖਬਰਾਂ ਨੇ, ਮਨ ਨੂੰ ਸਕੂਨ, ਮਨ ਨੂੰ ਸ਼ਾਂਤੀ ਦੇਣ ਵਾਲੀਆਂ ਖਬਰਾਂ ਨੇ, ਕਈ ਵਾਰ ਉਹ ਰਹਿ ਜਾਂਦੀਆਂ ਨੇ। ਸੁਲਤਾਨਪੁਰ ਲੋਧੀ ਉਹ ਧਰਤੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਹਰ ਕਣ ਨੂੰ ਚਰਨ ਛੋਹ ਪ੍ਰਾਪਤ ਹੈ। ਮਤਲਬ ਉੱਥੇ ਦਾ ਕੋਈ ਕਣ ਅਜਿਹਾ ਨਹੀਂ ਜਿੱਥੇ ਮੈਨੂੰ ਲੱਗਦਾ ਗੁਰੂ ਸਾਹਿਬ ਦੇ ਪੈਰ ਨਾ ਪਏ ਹੋਣ। ਸੋ ਉਸ ਧਰਤੀ ਤੇ ਜਿੱਥੇ ਏਕ ਓਮਕਾਰ ਦਾ ਜਨਮ ਹੁੰਦਾ ਹੈ, ਜਿੱਥੇ ਮੂਲ ਮੰਤਰ ਦਾ ਜਨਮ ਹੁੰਦਾ ਹੈ, ਉਸ ਸਥਾਨ ਦੇ ਉੱਤੇ ਬਕਾਇਦਾ ਤੌਰ ਤੇ ਜਿਹੜਾ ਇੱਕ ਗੁਰਦੁਆਰਾ ਬਣਿਆ ਹੋਇਆ, ਬਕਾਇਦਾ ਸੰਤਾ ਘਾਟ, ਉਸ ਗੁਰੂ ਘਰ ਦੇ ਗੁਰਦੁਆਰਾ ਸੰਤਾ ਘਾਟ ਦੇ ਪਿਛਲੇ ਪਾਸੇ ਬਈ ਦੀ ਆਮਦ ਹੈ ਜੀ। ਉਸ ਸਥਾਨ ਦੇ ਉੱਤੇ ਕਰੀਬ 2 ਏਕੜ ਦੇ ਵਿੱਚ ਮੂਲ ਮੰਤਰ ਅਸਥਾਨ ਉਸਾਰਿਆ ਜਾ ਰਿਹਾ ਹੈ ਜੀ। ਪ੍ਰਵੀਨ ਜੀ, ਇਹਦਾ ਨੀਂਹ ਪੱਥਰ 2018 ਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਸੀ ਉਸ ਸਮੇਂ ਦੇ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ, ਉਹਨਾਂ ਨੇ ਰੱਖਿਆ ਸੀਗਾ। ਸੋ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਜਦੋਂ 556ਵਾਂ ਪ੍ਰਕਾਸ਼ ਦਿਹਾੜਾ ਆਏਗਾ, ਉਸ ਸਮੇਂ ਇਹ ਸੰਗਤ ਦੇ ਲਈ ਖੋਲ ਦਿੱਤਾ ਜਾਏਗਾ। ਮਤਲਬ ਇਹਦੀ ਰੂਹਾਨੀਅਤ ਜਾਂ ਇਹਦੇ ਉਸ ਸਥਾਨ ਦਾ ਭਾਵ ਅਰਥ ਹੀ ਇੰਨਾ ਉਹ ਹੈ ਕਿ ਬੰਦੇ ਨੂੰ ਮੋਹਦਾ ਹੈ। ਗੁਰੂ ਨਾਨਕ ਦੇਵ ਜੀ ਦਾ ਇਹ ਸੰਦੇਸ਼ ਕਿ ਸਭ ਕੁਝ ਤੇਰਾ ਤੇਰਾ, ਬਿਲਕੁਲ ਜੀ। ਮਤਲਬ ਉਹ ਤਾਂ ਇਸ ਵੱਲ ਨਾਲ ਗੱਲ ਕਰਦੇ ਨੇ ਕਿ ਸਾਰਾ ਕੁਝ ਪਰਮਾਤਮਾ ਤੇਰਾ ਹੀ ਹੈ, ਕੁਦਰਤ ਤੇਰਾ ਹੀ ਹੈ, ਕਿ ਬੰਦੇ ਕੋਲ ਤਾਂ ਆਪਣਾ ਕੁਝ ਵੀ ਨਹੀਂ ਗਾ। ਪਰ ਉਸ ਨੂੰ ਅਜੋਕੇ ਦੌਰ ਦੇ ਵਿੱਚ ਅਸੀਂ ਮਤਲਬ ਅੰਕਾਂ ਨਾਲ ਵੀ ਹੈ ਨਾ ਚਿੰਨ੍ਹਿਤ ਕਰਦੇ ਹਾਂ। ਅਸੀਂ ਉਹ 13 ਨੂੰ 13 ਨਾਲ ਵੀ ਅਸੀਂ ਪਿੰਨ ਪੁਆਇੰਟ ਕਰ ਲਿਆ ਕਿ ਹਾਂ ਵੀ ਇਹ ਵੀ ਸਾਡਾ ਸੰਕੇਤ ਆ। ਉਹਨੂੰ ਪੜ੍ਹਦੇ ਆ ਵੀ ਭਾਵ ਹੋ ਜਾਂਦਾ ਹੈ। ਸੋ ਕਈਆਂ ਨੇ, ਕਿਉਂਕਿ ਦੁਨੀਆ ਦੇ ਵਿੱਚ ਜ਼ਿਆਦਾਤਰ ਲੋਕਾਂ ਨੇ 13 ਅੰਕ ਨੂੰ ਨਕਾਰ ਦਿੱਤਾ ਹੈ ਨਾ, ਕਿ ਇਹ ਨੈਗੇਟਿਵ ਪ੍ਰਤੀਕ ਹੈ। ਪਰ ਅਸੀਂ ਬਾਬੇ ਨਾਨਕ ਦੇ 13 ਦੇ ਨਾਲ ਇਸ 13 ਨੂੰ ਵੀ ਅਪਣਾਇਆ ਤੇ ਉਹ ਲੋਕ ਆਪਣੇ ਘਰਾਂ ਦਾ ਨੰਬਰ, ਟੈਲੀਫੋਨ ਦਾ ਨੰਬਰ, ਕਾਰਾਂ ਗੱਡੀਆਂ ਦਾ ਨੰਬਰ, ਫਿਰ ਕੋਈ ਅਦਾਰਾ ਖੋਲਦੇ ਆ ਉਹਦਾ ਨੰਬਰ, ਉਸ ਨੂੰ ਇਸ ਨਾਲ ਜੋੜ ਦਿੰਦੇ ਆ। ਸੋ ਬੇਸ਼ੱਕ 13 ਤੇ 13 ਦੇ ਵਿੱਚ ਅੰਤਰ ਹੈਗਾ, ਪਰ ਉਹ ਭਾਵ ਤੌਰ ਦੇ ਉੱਤੇ ਜਦੋਂ ਲੈਂਦੇ ਆ ਤਾਂ ਉਹ ਇੱਕ ਰੂਪ ਚ ਲੈ ਲਿਆ। ਉਸੇ ਦਾ ਪ੍ਰਤੀਕ ਇਹ ਸਥਾਨ ਬਣ ਰਿਹਾ ਜੀ। ਇਹ ਜਿਹੜਾ ਮੂਲ ਮੰਤਰ ਸਥਾਨ ਹੈ, ਇਹ ਜਿਸ ਥਾਂ ਤੇ ਬਣ ਰਿਹਾ 2 ਏਕੜ ਦੇ ਵਿੱਚ, ਉੱਥੇ ਬਿਲਕੁਲ ਨਾਲ ਬਈ ਵਹਿੰਦੀ ਹੈ। ਠੀਕ ਹੈ ਜੀ। ਤੇ ਉੱਥੇ ਇਹਨਾਂ ਨੇ 5 ਮੰਜ਼ਿਲਾਂ ਉਸਾਰੀਆਂ ਨੇ ਇਹਦੀਆਂ। 5 ਮੰਜ਼ਿਲਾਂ ਦੇ ਵਿੱਚ ਹਰ ਮੰਜ਼ਿਲ ਦੀ ਉਚਾਈ 13 ਫਿਟ ਹੈ। ਠੀਕ ਹੈ ਜੀ। ਔਰ ਹਰ ਮੰਜ਼ਿਲ ਤੇ 13 ਦਰਵਾਜ਼ੇ ਨੇ, 13 ਹੀ ਖਿੜਕੀਆਂ ਨੇ, ਤੇ ਹਰ ਮੰਜ਼ਿਲ ਨੂੰ ਜਾਣ ਵਾਲੀਆਂ ਪੌੜੀਆਂ ਵੀ 13 ਨੇ। ਤੇ ਇਹ ਉਸ ਬਾਗ ਦੇ ਵਿੱਚ ਜਿਹੜੇ ਰਸਤੇ ਦਾਖਲ ਨੇ, ਆਲੇ ਦੁਆਲੇ ਜਿਹੜਾ ਚੌਗਿਰਦਾ ਹਰਾ ਭਰਾ ਬਣਨਾ ਉਹਦਾ,
ਉਹ ਜਿਹੜੇ ਉਹਦੇ ਰਸਤੇ ਵੀ 13 ਨੇ। ਫਿਰ ਬਈ ਤੋਂ ਪਾਣੀ ਆਉਣਾ ਹੈ, ਉਹ ਇਸ ਸਥਾਨ ਦੇ ਚੁਗਿਰਦੇ ਦੇ ਅੰਦਰ ਇੱਕ ਬਰਾਂਡਾ ਬਣਾਇਆ, ਉਸ ਬਰਾਂਡੇ ਚੋਂ ਹੋ ਕੇ ਪਾਣੀ ਨੇ ਫਿਰ ਵਾਪਸ ਬਈ 'ਚ ਜਾ ਕੇ ਮਿਲਣਾ, ਤੇ ਉਹ ਜਿੰਨੇ ਦਾਇਰੇ 'ਚ ਪਾਣੀ ਅੰਦਰ ਆ ਕੇ ਰਹੂਗਾ ਉਹ ਵੀ 13 ਫੁੱਟ ਦਾ ਬਣਾਇਆ। ਸੋ ਇਸ ਲਈ ਤੇਰੇ ਦਰ ਦੇ 13 ਖਿੜਕੀਆਂ, 13 ਦਰਵਾਜ਼ੇ, 13 ਪੌੜੀਆਂ। ਸੋ ਇਹ ਇੱਕ ਪ੍ਰਤੀਕ ਬੜਾ ਮਤਲਬ ਭਾਵਪੂਰਨ ਹੈ, ਤੇ ਸੰਗਤ ਨੂੰ ਇੰਤਜ਼ਾਰ ਹੈ ਕਿ ਇਸ ਵਾਰ ਜਦੋਂ ਇਹ ਪ੍ਰਕਾਸ਼ ਦਿਹਾੜੇ ਮੌਕੇ, ਗੁਰਪੁਰਬ ਮੌਕੇ ਖੁੱਲੇ ਤੇ ਅਸੀਂ ਇਹਦੇ ਖੁੱਲੇ ਦਰਸ਼ਨ ਦੀਦਾਰ ਕਰ ਸਕੀਏ। ਸੋ ਮੈਨੂੰ ਲੱਗਦਾ ਸਕੂਨ ਦੇਣ ਵਾਲੀ ਸਥਾਨ ਬਣਨੇ ਪੜੇਗਾ। ਹਾਂਜੀ, ਬਿਲਕੁਲ। ਬਹੁਤ ਘੱਟ ਸਮੇਂ ਅਜਿਹੇ ਹੁੰਦੇ ਨੇ ਸ਼ਰਮਾ ਜੀ ਜਦੋਂ ਕੋਈ ਸਕਾਰਾਤਮਕ ਖਬਰ ਆਉਂਦੀ ਹੈ। ਵੈਸੇ ਤਾਂ ਆਪਾਂ ਜੇ ਪੰਥਕ ਹਲਕਿਆਂ ਦੇ ਲਿਹਾਜ਼ ਦੇ ਨਾਲ ਦੇਖੀਏ ਤਾਂ ਪਿਛਲੇ ਕਈ ਮਹੀਨਿਆਂ ਤੋਂ ਅਜਿਹੀਆਂ ਖਬਰਾਂ ਦਾ ਦੌਰ ਜਾਰੀ ਹੈ ਜਿਨ੍ਹਾਂ ਤੋਂ ਨਿਰਾਸ਼ਾ ਹੀ ਪੱਲੇ ਪੈਂਦੀ ਸੀ ਸੰਗਤ ਦੇ। ਪਰ ਇਹ ਬਹੁਤ ਸੋਹਣੀ ਖਬਰ ਹੈ ਇੱਕ ਸਕਾਰਾਤਮਕ ਪਹਿਲੂ ਦੇ ਤੌਰ ਤੇ ਜੇ ਦੇਖਿਆ ਜਾਵੇ ਤਾਂ। ਹੁਣ ਗੱਲ ਕਰੀਏ ਸਰਕਾਰਾਂ ਦੇ ਕੰਮਕਾਰ ਦੇ ਬਾਰੇ। ਮੁੱਖ ਮੰਤਰੀ ਸਾਹਿਬ ਅੱਜ ਕੱਲ੍ਹ ਜਿਹੜੀ ਬੋਲੀ ਬੋਲ ਰਹੇ ਨੇ ਉਹਦੇ ਤੇ ਕਈਆਂ ਲੋਕਾਂ ਨੂੰ ਹੈਰਾਨੀ ਹੋ ਰਹੀ ਹੈ। ਮੀਟਿੰਗ ਦੇ ਵਿੱਚ ਆਏ ਕਿਸਾਨ ਆਗੂਆਂ ਦੇ ਨਾਲ 7-8 ਮੰਗਾਂ ਤੇ ਗੱਲਬਾਤ ਹੋਈ। ਗੱਲਬਾਤ ਪਹੁੰਚਦੀ ਉਸ ਤੋਂ ਬਾਅਦ ਉੱਠ ਕੇ ਚਲੇ ਗਏ। ਕਿਸਾਨ ਆਗੂਆਂ ਨੇ ਬਾਹਰ ਆ ਕੇ ਕਾਫੀ ਗੁੱਸੇ ਦੇ ਵਿੱਚ ਦਿਖ ਰਹੇ ਸੀ। ਕਿਸਾਨ ਆਗੂ ਵੀ ਕਹਿੰਦੇ ਜੋ ਕਰਨਾ ਉਹ ਕਰ ਲਓ, ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ। ਬਿਲਕੁਲ ਜੀ, ਇਹਦੇ 2-3 ਪਹਿਲੂ ਨੇ। ਅਸਲ ਦੇ ਵਿੱਚ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੋਸ਼ਿਸ਼ ਸੀਗੀ ਕਿ ਜਿਹੜੇ 5 ਮਾਰਚ ਤੋਂ ਚੰਡੀਗੜ੍ਹ 'ਚ ਧਰਨਾ ਲੱਗਣਾ ਪੱਕਾ SKM ਦਾ, ਉਹਨੂੰ ਮੈਂ ਰੋਕਣ 'ਚ ਕਾਮਯਾਬ ਹੋ ਜਾਵਾਂ। ਉਹਦੇ ਲਈ ਉਹਨਾਂ ਨੇ ਕਿਸਾਨ ਜਥੇਬੰਦੀਆਂ SKM ਦੇ ਆਗੂਆਂ ਨੂੰ ਬੁਲਾਇਆ ਸੀ। ਸੋ ਪੰਜਾਬ ਭਵਨ ਦੇ ਵਿੱਚ ਜਦੋਂ ਬੈਠਕ ਸ਼ੁਰੂ ਹੋਣ ਲੱਗਦੀ ਹੈ ਤੇ ਕਿਸਾਨ ਜਥੇਬੰਦੀਆਂ ਵੱਲੋਂ ਪੁੱਛਿਆ ਜਾਂਦਾ ਕਿ ਮਾਨ ਸਾਹਿਬ ਕਿੰਨਾ ਕੁ ਟਾਈਮ ਹੈ। ਉਹ ਕਹਿੰਦੇ ਬੇਫਿਕਰ ਹੋ ਜਾਓ, ਟਾਈਮ ਖੁੱਲ੍ਹਾ, ਤੁਸੀਂ ਖੁੱਲ੍ਹ ਕੇ ਗੱਲ ਕਰੋ। ਸੋ ਉਹਨਾਂ ਦੀਆਂ 12-14 ਮੰਗਾਂ ਸੀ ਜਿਹਦੇ ਉੱਤੇ ਚਰਚਾ ਸ਼ੁਰੂ ਹੁੰਦੀ ਹੈ। ਉਹ ਸਾਰੀਆਂ ਲੋਕ ਪੱਖੀ, ਕਿਸਾਨ ਪੱਖੀ, ਪੰਜਾਬ ਪੱਖੀ ਕੁਝ ਮੰਗਾਂ ਸੀ ਜਿਹਦੇ ਉੱਤੇ ਚਰਚਾ ਸੀ। ਸੋ ਉਹਨਾਂ ਚੋਂ ਕਾਫੀ ਹੱਦ ਤੱਕ ਕਈ ਮੰਗਾਂ ਤੇ ਮੁੱਖ ਮੰਤਰੀ ਸਾਹਿਬ ਨੇ ਸਹੀ ਪਾਤੀ। ਠੀਕ ਹੈ ਜੀ, ਕਿ ਹਾਂ ਇਹ ਵੀ ਮਨਜ਼ੂਰ ਹੈ, ਇਹ ਵੀ ਮਨਜ਼ੂਰ ਹੈ, ਇਹ ਵੀ ਠੀਕ ਹੈ, ਇਹ ਵੀ ਹੋ ਜੂਗੀ, ਮੈਂ ਹੁਣੇ ਕਹਿਣਾ, ਇਹ ਕਰ ਦਿੰਦੇ ਆ, ਦੱਸੋ ਜੀ ਕੀ ਕਹਿਣਾ। ਨਾਲ ਅਫਸਰ ਅਧਿਕਾਰੀ ਬਿਠਾਏ ਸੀ। ਅਚਾਨਕ ਕਿਸੇ ਪਹਿਲੂ ਤੇ ਆ ਕੇ ਕੁੰਡੀ ਫਸੀ ਤੇ ਮੁੱਖ ਮੰਤਰੀ ਸਾਹਿਬ ਤਲਖ ਹੋ ਗਏ। ਤੇ ਜਦੋਂ ਜਥੇਬੰਦੀਆਂ ਨੇ ਆਪਣੇ ਤਰਕ ਰੱਖੇ ਤੇ ਇਸ ਪਹਿਲੂ ਤੇ ਆਇਆ ਕਿ ਫਿਰ ਜੇ ਨਹੀਂ ਮੰਗਾਂ ਪ੍ਰਵਾਨ ਹੁੰਦੀਆਂ ਸਾਡਾ ਤਾਂ ਧਰਨਾ ਤੈਅ ਹੈ ਜੀ। ਤੇ ਕਹਿਣਾ ਜੇ ਧਰਨਾ ਹੀ ਲਾਉਣਾ ਫਿਰ ਕਰ ਲਓ ਜੋ ਕਰਨਾ, ਜਿਹੜੀਆਂ ਮੰਗਾਂ ਮੰਨੀਆਂ ਉਹ ਵੀ ਰੱਦ, ਮੈਂ ਚੱਲਿਆ। ਸੋ ਇਹ ਗੱਲ ਕਹਿ ਕੇ ਮੁੱਖ ਮੰਤਰੀ ਸਾਹਿਬ ਮੀਟਿੰਗ 'ਚੋਂ ਉੱਠ ਕੇ ਚਲੇ ਗਏ। ਇੱਕ ਤਾਂ ਪ੍ਰਵੀਨ ਜੀ, ਇਸ ਅਹੁਦੇ ਤੇ ਆ ਕੇ ਤੁਹਾਨੂੰ ਉਸ ਅਹੁਦੇ ਦੇ ਹਾਣ ਦਾ ਬਣਨਾ ਚਾਹੀਦਾ। ਬਿਲਕੁਲ ਜੀ, ਤੁਹਾਡੇ ਚੋਂ ਉਹ ਅਹੁਦੇ ਦੀ ਗਰਮਾ ਝਲਕਣੀ ਚਾਹੀਦੀ ਹੈ। ਤੁਹਾਡੇ ਚੋਂ ਸਹਿਣ ਸ਼ਕਤੀ, ਗੱਲ ਕਰਨ ਦੀ ਪਿਰਤ। ਹੁਣ ਕਹਿਣ ਵਾਲਿਆਂ ਨੂੰ ਤਾਂ ਮੌਕਾ ਦਿੱਤਾ ਨਾ ਤੁਸੀਂ ਕਿ ਵੀ ਟਾਈਮ ਹੋ ਗਿਆ ਸੀ ਮੁੱਖ ਮੰਤਰੀ ਸਾਹਿਬ ਦਾ ਸ਼ਾਮ ਦਾ, ਇਸ ਲਈ ਚਲੇ ਗਏ। ਕੀ ਕਹੋਗੇ ਸੀ ਹੁਣ? ਲੋਕਾਂ ਦੀ ਗੱਲਾਂ ਮੂੰਹ ਥੋੜਾ ਬੰਦ ਕਰ ਲਓਗੇ ਲੋਕਾਂ ਦੇ। ਸਹੀ ਬਿਲਕੁਲ। ਪਹਿਲੂ ਇਹ। ਦੂਸਰੇ ਪਾਸੇ ਕੀ ਇਹ ਨਾਰਾਜ਼ਗੀ ਮੰਗਾਂ ਨਾਲ ਸੀ? ਕੀ ਇਹ ਨਾਰਾਜ਼ਗੀ ਜਥੇਬੰਦੀਆਂ ਨਾਲ ਸੀ? ਜਾਂ ਜਥੇਬੰਦੀਆਂ ਚੋਂ ਆਏ ਇੱਕ ਚਿਹਰੇ ਨਾਲ ਚਿੜ ਸੀ ਜਿਹੜਾ ਕਿਸੇ ਸਮੇਂ ਤੁਹਾਡੇ ਹੀ ਇਸ ਅਹੁਦੇ ਲਈ ਦਾਅਵੇਦਾਰ ਬਣ ਗਿਆ ਸੀ, ਇਸ ਲਈ ਤਲਖੀ ਸੀ ਕਿ ਉਹ ਕਿਉਂ ਸਾਹਮਣੇ ਬੈਠਾ ਦਿਖ ਰਿਹਾ? ਜੋ ਵੀ ਹੈ ਕੁਝ ਸੀਗਾ। ਪਰ ਜਿਹੜਾ ਪਹਿਲੂ ਮੈਨੂੰ ਲੱਗਦਾ ਕਿ ਮਸਲਾ ਸਿਰਫ ਇੰਨਾ ਨਹੀਂ ਸੀਗਾ ਕਿ ਹਾਂ ਕਿਸੇ ਗੱਲ ਤੇ ਤਲਖੀ ਹੋ ਗਈ ਜਾਂ ਕੁਛ ਹੋ ਗਈ। ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਪਾਰੀਆਂ ਨੂੰ, ਖਾਸ ਕਰ ਲੁਧਿਆਣਾ ਦੇ ਵਪਾਰੀਆਂ ਨੂੰ, ਇਹ ਸੁਨੇਹਾ ਦੇਣਾ ਚਾਹੁੰਦੇ ਸੀ ਕਿ ਮੈਨੂੰ ਵਪਾਰੀ ਭਾਈਚਾਰੇ ਦਾ ਬਹੁਤ ਫਿਕਰ ਹੈ। ਕਿਉਂਕਿ ਲੁਧਿਆਣਾ ਦੀ ਜਿਮਨੀ ਚੋਣ ਹੈ ਜੀ, ਤੇ ਉਹਨਾਂ ਦਾ ਇਹ ਕਹਿਣਾ ਕਿ ਵੀ ਰਾਹ ਰੋਕਣਾ ਸਹੀ ਨੀਗਾ, ਆਮ ਲੋਕ ਪਰੇਸ਼ਾਨ ਹੁੰਦੇ ਨੇ, ਕਾਰੋਬਾਰ ਤੇ ਅਸਰ ਪੈਂਦਾ ਹੈ। ਅਸੀਂ ਕਹਿੰਦੇ ਬਿਲਕੁਲ ਠੀਕ ਹੈ, ਪਰ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਸੀ ਕਿ ਮੇਰੇ ਸਰਕਾਰ ਬਣਨ ਤੋਂ ਬਾਅਦ ਧਰਨੇ ਲੱਗਣਗੇ ਹੀ ਨਹੀਂ। ਤੇ ਫਿਰ ਧਰਨੇ ਲੱਗਣ ਵਾਲੀ ਸਥਿਤੀ ਆ ਕਿਉਂ ਰਹੀ ਹੈ? ਕਿਉਂ ਲਾ ਰਹੇ ਨੇ ਉਹ ਧਰਨੇ? ਅੱਛਾ, ਜੇ ਰਾਹ ਰੋਕਣਾ ਵਾਜਬ ਨਹੀਂ ਹੈਗਾ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਕਿੰਨੀ ਖਰਿਆਣੇ ਨਾਲ ਗੱਲ ਕੀਤੀ ਕਿ ਤੁਸੀਂ ਨੈਸ਼ਨਲ ਹਾਈਵੇ ਸਾਲ ਤੋਂ ਕਿਉਂ ਰੋਕਿਆ ਹੋਇਆ? ਹਾਂਜੀ, ਬਿਲਕੁਲ ਸਹੀ ਹੈ, ਬਿਲਕੁਲ ਸਹੀ। ਕਿੰਨੀਆਂ ਤੁਸੀਂ ਮੀਟਿੰਗਾਂ ਕਰ ਲਈਆਂ ਉਹਨਾਂ ਨਾਲ ਕਿ ਵੀ ਕਿਸਾਨ ਤਾਂ ਦਿੱਲੀ ਜਾ ਰਹੇ ਸੀ, ਤੁਸੀਂ ਸੜਕਾਂ ਤੇ ਕਿਉਂ ਬਿਠਾਤੇ? ਸਹੀ। ਤੁਸੀਂ ਉਹ ਸੜਕਾਂ ਘਲਾਉਣ ਲਈ ਕਿੰਨੀ ਕੋਸ਼ਿਸ਼ਾਂ ਕਰ ਲਈਆਂ 1 ਸਾਲ 'ਚ? ਉਹਨਾਂ ਕਿਸਾਨਾਂ ਨੂੰ ਕਿੰਨਾ ਕੁ ਜਾ ਕੇ ਕਹਿ ਲਿਆ ਜਥੇਬੰਦੀਆਂ ਨੂੰ ਕਿ ਹਟ ਜਾਓ? ਜੀ। ਸੋ ਇਸ ਲਈ ਸਮਝ ਆਉਂਦਾ ਕਿ ਤੁਹਾਡੇ ਮਨ 'ਚ ਕੁਝ ਹੋਰ ਹੈ। ਹੁਣ ਇਸ ਮਸਲੇ ਤੇ ਪੰਜਾਬ 'ਚ ਦੋਹਰੀ ਰਾਏ ਵੀ ਬਣਨੀ ਹੈ। ਆਪਾਂ ਪਹਿਲਾਂ ਵੀ ਗੱਲ ਕਰਦੇ ਆਏ ਕਿ ਧਰਨੇ ਮੁਜ਼ਾਹਰਿਆਂ ਕਰਕੇ ਜਿਹੜੇ ਆਮ ਲੋਕ ਪਰੇਸ਼ਾਨ ਹੋ ਰਹੇ ਨੇ, ਜਿਹੜੇ ਅੰਦੋਲਨ 'ਚ ਦਿੱਲੀ ਨਾਲ ਸੀ ਉਹ ਵੀ ਦੂਰ ਹੋ ਰਹੇ ਨੇ, ਉਹਨਾਂ ਨੂੰ ਰਾਜਨੀਤਿਕ ਹਵਾ ਦਿੱਤੀ ਜਾ ਰਹੀ ਹੈ। ਜੇ ਉਹ ਹਵਾ BJP ਦੇ ਰਹੀ ਹੈ ਤਾਂ ਮਾਨ ਸਾਹਿਬ ਦੀ ਪਾਰਟੀ ਵੀ ਸੋਚਦੀ ਹੈ ਕਿ ਅਸੀਂ ਕਿਉਂ ਪਿੱਛੇ ਰਹੀਏ, ਕਿਤੇ ਉਹ ਹਵਾ ਇਕੱਲੇ ਉਹੀ ਨਾ ਲੈ ਜਾਣ। ਇਸ ਲਈ ਉਸ ਭਾਈਚਾਰਿਆਂ ਤੇ ਉਹਨਾਂ ਵਰਗਾਂ ਤੇ ਇਹਨਾਂ ਦੀ ਵੀ ਨਜ਼ਰ ਹੈ। ਸੋ ਇਸ ਲਈ ਇਹ ਬੋਲੀ ਉੱਥੋਂ ਵੀ ਨਜ਼ਰ ਆਉਂਦੀ ਹੈ। ਸੋ ਕੁੱਲ ਮਿਲਾ ਕੇ ਗੱਲਬਾਤ ਟੁੱਟ ਗਈ। ਬਾਹਰ ਆ ਕੇ ਖੁਦ ਜਥੇਬੰਦੀਆਂ ਨੇ ਮੀਡੀਆ ਸਾਹਮਣੇ ਦੱਸਿਆ
ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜੋ ਕਰਨਾ ਹੁਣ ਕਰ ਲਓ, ਮੈਂ ਤਾਂ ਜਿਹੜੀਆਂ ਮੰਨੀਆਂ ਸੀ ਉਹ ਵੀ ਨਹੀਂ ਮੰਨਦਾ ਹੁਣ। ਸੋ ਇਹ ਵਤੀਰਾ ਕੀ ਮੁੱਖ ਮੰਤਰੀਆਂ ਦਾ ਹੁੰਦਾ, ਇਹ ਸਰਕਾਰਾਂ ਏਦਾਂ ਰਿਐਕਟ ਕਰਦੀਆਂ। ਸੋ ਇਹ ਪੰਜਾਬ ਦੇ ਹਿੱਤ 'ਚ ਨਹੀਂ ਗਈ। ਇਹਦੇ ਨਾਲ ਰੋਸਾ ਵੀ ਬਣ ਸਕਦਾ ਹੈ ਤੇ ਜਥੇਬੰਦਕ ਤੌਰ ਤੇ ਟਕਰਾਅ ਵੀ ਹੋ ਸਕਦਾ। ਇਹ ਨਾ ਹੋਵੇ ਕਿ ਧਰਨਾ ਇਕੱਲਾ ਚੰਡੀਗੜ੍ਹ ਲੱਗਣ ਦੀ ਬਜਾਏ ਹੋਰ ਕਈ ਥਾਵਾਂ ਤੇ ਸ਼ੁਰੂ ਹੋ ਜਾਵੇ, ਫਿਰ ਪੰਜਾਬ ਲਈ ਹੋਰ ਮੁਸ਼ਕਲ ਹੋ ਸਕਦੀ ਹੈ। ਸੋ ਪਰ ਕੁੱਲ ਮਿਲਾ ਕੇ ਭਲਕੇ ਨੂੰ, ਪੰਜਾਬ ਨੂੰ ਤੀਜਾ ਅੰਦੋਲਨ ਹੋਰ ਮਿਲਣ ਜਾ ਰਿਹਾ। 2 ਕਿਸਾਨੀ ਅੰਦੋਲਨ 2 ਬਾਰਡਰਾਂ ਤੇ ਚੱਲ ਰਹੇ ਨੇ। ਤੀਜਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ 5 ਤਰੀਕ ਨੂੰ ਲੱਗੇਗਾ। ਜੀ ਬਿਲਕੁਲ। ਤੁਸੀਂ ਸ਼ੁਰੂ ਦੇ ਵਿੱਚ ਹੀ, ਜੇ ਆਪਾਂ ਕਹਿੰਦੇ ਨਾ ਗਾਗਰ ਦੇ ਵਿੱਚ ਸਾਗਰ ਭਰ ਦੇਣਾ, ਸ਼ੁਰੂ ਦੇ ਵਿੱਚ ਤੁਸੀਂ ਕਿਹਾ ਸੀ ਵੀ ਜਿਸ ਤਰੀਕੇ ਨਾਲ ਉਹ ਵਿਚਰ ਰਹੇ ਨੇ ਉਸ ਤਰੀਕੇ ਦੇ ਨਾਲ ਉਹ ਜਿਹੜਾ ਅਹੁਦਾ ਹੁੰਦਾ ਉਸ ਦੇ ਮੁਤਾਬਕ ਤੁਹਾਨੂੰ ਰਿਐਕਟ ਕਰਨਾ ਪੈਂਦਾ। ਇਹ ਨਹੀਂ ਗਾ ਕਿ ਤੁਹਾਡਾ ਮੂਡ ਜੋ ਹੈ ਤੇ ਤੁਸੀਂ ਉਹੀ ਬੋਲੀ ਚੱਲੋ। ਮਤਲਬ ਇਹਨਾਂ ਮਾਮਲਿਆਂ ਦੇ ਵਿੱਚ ਕਈ ਥਾਵਾਂ ਤੇ ਨਾ ਨਰਿੰਦਰ ਮੋਦੀ ਬਾਰੇ ਵੀ ਆਪਾਂ ਚਰਚਾ ਕਰਦੇ ਹਾਂ, ਪ੍ਰਧਾਨ ਮੰਤਰੀ ਸਾਹਿਬ, ਉਹ ਕਈ ਥਾਵਾਂ ਤੇ ਇਸ ਤਰੀਕੇ ਨਾਲ ਵਿਚਰ ਜਾਂਦੇ ਨੇ ਜਿਹੜਾ ਪ੍ਰਧਾਨ ਮੰਤਰੀ ਉਹਦੇ ਨੂੰ ਨਹੀਂ ਸ਼ੁਭਦਾ ਹੁੰਦਾ। ਜਦਕਿ ਜਦੋਂ ਆਪਾਂ ਉਹਨਾਂ ਦਾ ਕੰਪੈਰੀਜ਼ਨ ਡਾਕਟਰ ਮਨਮੋਹਨ ਸਿੰਘ ਹੋਰਾਂ ਨਾਲ ਕਰਦੇ ਹਾਂ ਤੇ ਉਦੋਂ ਪਤਾ ਲੱਗਦਾ ਕਿ ਉਹਨਾਂ ਦੀ ਵਿਚਰਨੀ ਕਿਸ ਕਦਰ ਉਹਨਾਂ ਦੀ ਸ਼ਖਸੀਅਤ ਪ੍ਰਭਾਵ ਛੱਡਦੀ ਸੀ ਆਪਣਾ ਲੋਕਾਂ ਦੇ ਉੱਤੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਦੋਂ ਮੁੱਖ ਮੰਤਰੀ ਸਾਹਿਬ ਕਈ ਥਾਵਾਂ ਤੇ ਇਹੋ ਜਿਹੀ ਬਿਆਨਬਾਜ਼ੀ, ਸਰੀਰ ਦੇ ਵਿੱਚ ਉਹਨਾਂ ਦੀ ਜਿਹੜੀ ਸਰੀਰਕ ਤੌਰ ਦੇ ਉੱਤੇ ਜਿਹੜਾ ਭਾਵ ਹੁੰਦਾ, ਤੀਰ ਜਿਹਾ ਛੱਡੀ ਜਾਂਦੇ ਹੁੰਦੇ ਅੱਖ ਮੀਚ ਕੇ, ਉਹ ਨਹੀਂ ਸ਼ੋਭਦਾ। ਇੱਕ ਮੁੱਖ ਮੰਤਰੀ ਦੇ ਕਰਨ ਦੇ ਕੰਮ ਨਹੀਂ ਹੈਗੇ ਉਹ। ਪਰ ਫਿਰ ਵੀ ਉਹਨਾਂ ਦਾ ਇਹ ਕਹਿਣਾ ਕਿ ਜੋ ਕਰਨਾ ਉਹ ਕਰ ਲਓ, ਇਹ ਚੰਗਾ ਸੰਕੇਤ ਨਹੀਂ ਗਾ। ਇਹ ਧਰਨੇ ਅੰਦੋਲਨਾਂ ਚੋਂ ਨਿਕਲੀ ਪਾਰਟੀ ਦੇ ਮੁੱਖ ਮੰਤਰੀ ਦੀ ਗੱਲ ਨਹੀਂ ਗੀ। ਠੀਕ ਆ, ਉਹਨਾਂ ਦੇ ਮਨਸੂਬੇ, ਹਾਂਜੀ ਬਿਲਕੁਲ ਬਿਲਕੁਲ, ਸਿਆਸੀ ਮਨਸੂਬੇ ਦੇ ਪਿੱਛੇ ਜੋ ਮਰਜ਼ੀ ਹੋਣ, ਪਰ ਇਹ ਕਿਸੇ ਵੀ ਰੂਪ ਦੇ ਵਿੱਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਧਰ ਦੂਜੇ ਪਾਸੇ ਕਹਿੰਦੇ ਬੈਠਕ ਪੰਜਾਬ ਕੈਬਨਿਟ ਦੀ ਸੀਗੀ ਤੇ ਪ੍ਰਚਾਰ ਜ਼ਿਮਨੀ ਚੋਣ ਦਾ ਹੋ ਰਿਹਾ ਸੀਗਾ ਜੀ। ਪ੍ਰਵੀਨ ਜੀ ਬਿਲਕੁਲ, ਪੰਜਾਬ ਕੈਬਨਿਟ ਦੀ ਕੱਲ ਬੈਠਕ ਸੀ ਔਰ ਬੈਠਕ ਦੇ ਵਿੱਚੋਂ ਸਾਰਿਆਂ ਨੂੰ ਆਸ ਉਮੀਦ ਸੀ ਕਿ ਅੱਜ ਬਜਟ ਇਜਲਾਸ ਦੀਆਂ ਤਰੀਕਾਂ ਸਾਹਮਣੇ ਆ ਜਾਣਗੀਆਂ ਜੀ। ਮਾਰਚ ਮਹੀਨਾ ਚੜ ਗਿਆ ਤੇ ਬਜਟ ਇਸ ਮਹੀਨੇ 'ਚ ਹੀ ਲਿਆਉਣਾ ਪੈਣਾ, ਸੈਸ਼ਨ ਬੁਲਾਉਣਾ ਪੈਣਾ। ਸੋ ਹੋ ਸਕਦਾ ਹੁਣ 2-4 ਦਿਨਾਂ ਨੂੰ ਫਿਰ ਬੈਠਕ ਕਰਨੀ ਪਵੇ। ਕੱਲ ਵਾਲੀ ਕੈਬਨਿਟ ਦੀ ਬੈਠਕ ਇਹ ਸੰਕੇਤ ਦੇਣ ਲਈ ਸੀ ਕਿ ਅਸੀਂ ਵਪਾਰੀ ਭਾਈਚਾਰੇ ਦੇ ਮਸਲੇ ਹੱਲ ਕਰਨ ਲਈ ਬੈਠੇ ਹਾਂ। ਸੋ ਇਸ ਲਈ ਉਸ ਬੈਠਕ ਦੇ ਹਵਾਲੇ ਨਾਲ ਬਾਹਰ ਆ ਕੇ ਕਿਹਾ ਗਿਆ ਕਿ ਜਿਹੜੇ ਫੋਕਲ ਪੁਆਇੰਟ ਵਾਲਾ ਮਸਲਾ ਖੜਾ ਹੈ, ਉੱਥੇ ਇੰਡਸਟਰੀਅਲ ਪਲਾਂਟ ਵਾਲਾ ਮਸਲਾ ਚੱਲਿਆ ਆਉਂਦਾ ਸਨ 2020 ਤੋਂ, ਅਸੀਂ ਉਹਦਾ ਹੱਲ ਲੱਭ ਲਿਆ। ਆ ਲੋ 200 ਕਰੋੜ ਦੀ ਰਾਹਤ ਹੋ ਜਾਣੀ ਹੈ, ਇੰਨਾ ਮੁਨਾਫਾ ਹੋ ਜਾਣਾ ਹੈ, ਇੰਨਾ ਨਾ ਤਾਂ ਇਹਦੇ ਨਾਲ ਖਜ਼ਾਨਾ ਭਰਨਾ, ਨਾ ਆੜਤ, ਨਾ ਵਪਾਰੀ ਭਾਈਚਾਰੇ ਨੂੰ ਕੋਈ ਮੁਨਾਫਾ ਹੋਣ ਲੱਗਿਆ, ਨਾ ਮੈਨੂੰ ਲੱਗਦਾ ਉਹਨਾਂ ਚੋਂ ਬਹੁਤਿਆਂ ਨੇ ਆ ਕੇ ਇਹਦੇ ਤੇ ਹਾਮੀ ਭਰਨੀ ਹੈ, ਇਹਦੇ ਤੇ ਸਹਿਮਤੀ ਪ੍ਰਗਟਾਉਣੀ। ਇਹ 2020 ਦਾ ਚੱਲਿਆ ਆਉਂਦਾ ਮਾਮਲਾ ਕੋਰਟ ਦੇ ਹੁਕਮਾਂ ਦੇ ਅਨੁਸਾਰ ਹੈ, ਨਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੀ ਰਹਿਮਤ ਅਨੁਸਾਰ ਹੈ। ਸਹੀ, ਬਿਲਕੁਲ ਸਹੀ। ਇਹ ਅਦਾਲਤੀ ਹੁਕਮ ਪਏ ਨੇ ਤੇ ਇਹਦੇ ਉੱਤੇ ਕੈਪਟਨ ਅਮਰਿੰਦਰ ਨੇ ਵੀ ਚਾਰਜੋਈ ਕੀਤੀ ਸੀ, ਇਹੋ ਜਿਹੀ ਮਤਾ ਉਹ ਵੀ ਲਿਆਏ ਸੀ। ਇਹੋ ਜਿਹੀ ਪਹਿਲ ਕਦਮੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਕਰ ਚੁੱਕੀ ਹੈ। ਉਹਨਾਂ ਨੇ 8.5% ਦੇ ਹਿਸਾਬ ਨਾਲ ਇਹ ਮਾਮਲਾ ਨਿਬੇੜਨ ਦੀ ਕੋਸ਼ਿਸ਼ ਕੀਤੀ ਸੀ, ਤੁਸੀਂ 8% ਤੇ ਲਿਆਓ। ਸੋ ਇਹ 50 ਪੈਸੇ ਦੀ ਕਟੌਤੀ ਦੇ ਨਾਲ ਤੁਸੀਂ ਸੋਚਦੇ ਹੋ ਕਿ ਸਾਰੇ ਲੁਧਿਆਣੇ ਦੀਆਂ ਵੋਟਾਂ ਅਸੀਂ ਇਕੱਠੀਆਂ ਕਰ ਲਾਂਗੇ, ਉਹਦੀ ਕਵਾਇਦ ਹੈ ਸਰ। ਸਹੀ, ਇਹਦੇ ਨਾਲ ਵਪਾਰੀਆਂ ਨੂੰ, ਗਿਣਤੀ ਦਿਆਂ ਨੂੰ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ, ਜਾਂ ਉਹ ਵੀ ਆਉਂਦੇ ਨੇ ਜਾਂ ਨਹੀਂ ਆਉਂਦੇ, ਪਰ ਤੁਸੀਂ ਸਮੁੱਚੇ ਵਪਾਰੀ ਭਾਈਚਾਰੇ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਭਾਈ ਠੀਕ ਹੈ, ਮੁੱਖ ਮੰਤਰੀ ਦਾ ਫਰਜ਼ ਬਣਦਾ, ਹਰ ਵਰਗ ਦਾ ਮੁੱਖ ਮੰਤਰੀ ਹੈ, ਉਹ ਪੂਰੇ ਪੰਜਾਬ ਦਾ ਮੁੱਖ ਮੰਤਰੀ ਹੈ। ਉਹਨੂੰ ਛੋਟੇ ਦੁਕਾਨਦਾਰ ਦਾ ਵੀ ਫਿਕਰ ਹੋਣਾ ਚਾਹੀਦਾ ਹੈ, ਉਹਨੂੰ ਵਪਾਰੀ ਦਾ ਵੀ ਫਿਕਰ ਹੋਣਾ ਚਾਹੀਦਾ, ਉਹਨੂੰ ਮਜ਼ਦੂਰ ਦਾ ਵੀ ਫਿਕਰ ਹੋਣਾ ਚਾਹੀਦਾ, ਉਹਨੂੰ ਮੁਲਾਜ਼ਮ ਦਾ ਵੀ ਫਿਕਰ ਹੋਣਾ ਚਾਹੀਦਾ, ਉਹਨੂੰ ਕਿਸਾਨੀ ਦਾ ਵੀ ਫਿਕਰ ਹੋਣਾ ਚਾਹੀਦਾ, ਜਵਾਨੀ ਦਾ ਵੀ। ਸੋ ਮੈਂ ਕਹਿੰਦਾ ਠੀਕ ਹੈ, ਪਰ ਤੁਸੀਂ ਅਚੇਤ ਦਿਖਾ ਕੇ ਪੇਸ਼ ਕਰੋ ਤੇ ਉਹਦੇ ਵਿੱਚੋਂ ਇੱਕ ਮਨਸ਼ਾ ਤੁਹਾਡੀ ਸਾਫ਼ ਚੱਲ ਕੇ, ਕਿਉਂਕਿ ਜਦੋਂ ਇਹ ਬੈਠਕ ਖਤਮ ਹੁੰਦੀ ਆ ਤਾਂ ਹਰ ਕੈਬਨਿਟ ਦੀ ਬੈਠਕ ਤੋਂ ਬਾਅਦ ਮੀਡੀਆ ਸਾਹਮਣੇ ਉਸ ਬੈਠਕ ਦੀ ਸਮੀਖਿਆ ਦੇ ਲਈ ਮੰਤਰੀ ਆਉਂਦੇ ਨੇ, ਔਰ ਲਗਭਗ ਜ਼ਿਆਦਾਤਰ ਜਦੋਂ ਦੀ ਮੈਂ ਸਰਕਾਰ ਦੇਖਦਾ ਆਇਆ, ਲਗਭਗ ਹਰਪਾਲ ਚੀਮਾ ਹੀ ਪ੍ਰੈਸ ਨੂੰ ਆ ਕੇ ਸੰਬੋਧਨ ਕਰਦੇ ਰਹੇ ਨੇ। ਉਹਨਾਂ ਦੇ ਨਾਲ ਕਦੇ ਅਮਨ ਅਰੋੜਾ ਬੈਠ ਕੇ, ਕਦੇ ਕੋਈ ਹੋਰ ਮੰਤਰੀ ਬੈਠ ਕੇ ਪ੍ਰਕਿਰਿਆ ਚੱਲਦੀ ਰਹੀ ਹੈ। ਇਸ ਵਾਰ ਸਾਡੇ ਉਦਯੋਗ ਮੰਤਰੀ ਨੇ ਜਿਹੜੇ ਤਰਨਪ੍ਰੀਤ ਸਿੰਘ ਸੌਂਦ, ਉਹ ਪ੍ਰੈਸ ਕਾਨਫਰੰਸ ਆ ਕੇ ਬੈਠੇ। ਠੀਕ ਹੈ, ਫਿਰ ਜੇ ਉਦਯੋਗ ਨਾਲ ਸੰਬੰਧਿਤ ਮਸਲਾ ਸੀਗਾ ਤਾਂ ਚੰਗਾ ਲੱਗਿਆ ਕਿ ਠੀਕ ਹੈ ਵੀ ਫਿਰ ਉਹ ਸੰਬੰਧਿਤ ਮੰਤਰੀ ਬੈਠੇ। ਪਰ ਮੰਤਰੀ ਸਾਹਿਬ ਨਾਲੋਂ ਵੱਧ ਤਾਂ ਸੰਜੀਵ ਅਰੋੜਾ ਜੀ ਜਿਹੜੇ ਰਾਜ ਸਭਾ ਮੈਂਬਰ ਨੇ, ਉਹ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ। ਕੈਬਨਿਟ ਦੀ ਬੈਠਕ ਦੀ ਸਮੀਖਿਆ ਉਹ ਵਿਅਕਤੀ ਕਿਵੇਂ ਕਰ ਸਕਦਾ ਜਿਹੜਾ ਕੈਬਨਿਟ ਦਾ ਹਿੱਸਾ ਨਹੀਂ? ਸਹੀ ਹੈ ਜੀ। ਇਹਦਾ ਮਤਲਬ ਤੁਸੀਂ ਕਾਨੂੰਨ ਵੀ ਛਿੱਕੇ ਟੰਗਦੇ ਹੋ, ਤੁਸੀਂ ਸੰਵਿਧਾਨ ਵੀ ਛਿੱਕੇ ਟੰਗਦੇ ਹੋ, ਤੁਸੀਂ ਪ੍ਰਗਟਾਵਾ ਵੀ ਛਿੱਕੇ ਟੰਗਦੇ ਹੋ, ਤੁਹਾਨੂੰ ਸਿਰਫ ਜਿਮਨੀ ਚੋਣ ਦਿਖਦੀ ਹੈ। ਸੰਜੀਵ ਅਰੋੜਾ ਇਸ ਸਮੇਂ ਜੇ ਰਾਜ ਸਭਾ ਦਾ ਮੈਂਬਰ ਹੈ,
ਤਾਂ ਉਹ ਕੈਬਨਿਟ ਦਾ, ਤੁਹਾਡੀ ਪੰਜਾਬ ਕੈਬਨਿਟ ਦਾ ਜੇ ਹਿੱਸਾ ਨਹੀਂ ਹੈ, ਉਹਦੀ ਪ੍ਰੈਕਟਿਸ ਨਾ ਹੁਣੇ ਕਰਾਓ, ਪਹਿਲਾਂ ਚੋਣ ਜਿਤਾਓ ਅਗਲੇ ਨੂੰ। ਦੂਸਰੇ ਪਾਸੇ ਤੁਸੀਂ ਉਸ ਨੂੰ ਉਮੀਦਵਾਰ ਐਲਾਨ ਚੁੱਕੇ ਹੋ, ਤੇ ਇਹ ਪਾਰਟੀ ਦੀ ਪ੍ਰੈਸ ਕਾਨਫਰੰਸ ਨਹੀਂ ਸੀ, ਇਹ ਸਰਕਾਰ ਦੀ ਪ੍ਰੈਸ ਕਾਨਫਰੰਸ ਸੀ। ਅਜੇ ਉਹ ਸਰਕਾਰ ਦਾ ਹਿੱਸਾ ਨਹੀਂ ਹੈ। ਤੇ ਕੈਬਨਿਟ ਦੀ ਬੈਠਕ ਦੀ ਸਮੀਖਿਆ ਤਾਂ ਤੁਹਾਡੀ ਪਾਰਟੀ ਦੀ ਐਮਐਲਏ ਨੂੰ ਵੀ ਕਰਨ ਦਾ ਅਧਿਕਾਰ ਨਹੀਂਗਾ। ਸਹੀ ਤੁਹਾਡੇ ਬੁਲਾਰੇ ਨੂੰ ਵੀ ਕਰਨ ਦਾ ਅਧਿਕਾਰ ਨਹੀਂਗਾ। ਉਹ ਤਾਂ ਤੁਹਾਡੇ ਮੰਤਰੀ ਹੀ ਕਰਨ, ਮੁੱਖ ਮੰਤਰੀ ਕਰੇ, ਕੋਈ ਮੰਤਰੀ ਕਰੇ, ਉੱਥੇ ਤੱਕ ਠੀਕ ਹੈ। ਇਸ ਪ੍ਰੈਸ ਕਾਨਫਰੰਸ ਦੀ ਸਮੀਖਿਆ ਤੋਂ ਬਾਅਦ ਤੁਹਾਡਾ ਕੋਈ ਪਾਰਟੀ ਦਾ ਬੁਲਾਰਾ, ਤੁਹਾਡਾ ਕੋਈ ਰਾਜ ਸਭਾ ਮੈਂਬਰ, ਤੁਹਾਡਾ ਕੋਈ ਪ੍ਰਧਾਨ, ਕੋਈ ਵੀ, ਉਹ ਧੰਨਵਾਦੀ ਰੂਪ ਦੇ ਵਿੱਚ, ਵਿਖਿਆਨ ਦੇ ਰੂਪ ਚ ਵੱਖਰੀ ਪ੍ਰੈਸ ਕਾਨਫਰੰਸ ਕਰੇ, ਪਰ ਇਸ ਸਰਕਾਰੀ ਥੜੇ ਤੇ ਬੈਠ ਕੇ ਰਾਜ ਸਭਾ ਮੈਂਬਰ ਜਿਹੜਾ ਆਪ ਉਦਯੋਗਪਤੀ ਹੈ ਤੇ ਜਿਹੜਾ ਲੁਧਿਆਣੇ ਚ ਉਮੀਦਵਾਰ ਹੈ, ਇਹਦਾ ਮਤਲਬ ਇਹ ਸਰਕਾਰੀ ਚੋਣ ਪ੍ਰਚਾਰ ਸੀ। ਗੱਲ ਇਹ ਕੈਬਨਿਟ ਦੀ ਬੈਠਕ ਚੋਣ ਪ੍ਰਚਾਰ ਸੀਗੀ, ਤੇ ਜਿਹਦੀ ਸਮੀਖਿਆ ਕਰ ਲਈ ਵੀ ਤੁਸੀਂ ਉਸ ਉਮੀਦਵਾਰ ਨੂੰ ਲਿਆਂਦਾ। ਸੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਤੌਰ ਤੇ ਜਿਮਨੀ ਚੋਣ ਦਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਜੀ। ਬਿਲਕੁਲ। ਅਗਲੀ ਜਿਹੜੀ ਖਬਰ ਆ ਉਹਦੇ ਵੱਲ ਵਧੀਆ ਸ਼ਰਮਾ ਜੀ ਤੇ ਗੱਲ ਕਰੀਏ ਆਪਾਂ। 5 ਮੈਂਬਰੀ ਕਮੇਟੀ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੇ ਬਾਰੇ ਹੁਣ ਦੇਖੂਗੀ ਸਾਰਾ ਕੁਝ। ਦੇਖੋ, ਪੰਥਕ ਤੌਰ ਦੇ ਉੱਤੇ ਕਾਫੀ ਕੁਝ ਲਗਾਤਾਰ ਵਾਪਰ ਰਿਹਾ। ਜਥੇਦਾਰ ਗਿਆਨੀ ਰਘੁਵੀਰ ਸਿੰਘ ਹੋਰਾਂ ਨੇ ਜਦੋਂ ਕਾਫੀ ਸਪਸ਼ਟ ਲਫ਼ਜ਼ਾਂ ਚ ਆ ਕੇ ਇਸ ਹਫ਼ਤੇ ਦੇ ਅਖੀਰ ਚ ਕਿਹਾ ਕਿ ਵੀ ਅਸੀਂ ਜਲਦੀ ਪੰਜ ਸਿੰਘ ਸਭਾ ਦੀ ਬੈਠਕ ਬੁਲਾਵਾਂਗੇ, ਤੇ ਜਿਹੜੀ ਭਰਤੀ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਨੇ ਕੀਤੀ ਆ, ਹੈ ਨਾ, ਉਹ ਭਰਤੀ ਨਿਯਮਾਂ ਅਨੁਸਾਰ ਨਹੀਂ ਹੋਈ। ਸੋ ਜਿਹੜੀ ਹੁਣ 5 ਮੈਂਬਰੀ ਕਮੇਟੀ ਰਹਿ ਗਈ, 7 ਮੈਂਬਰੀ ਚੋਂ ਕਹਿੰਦੇ 2 ਮੈਂਬਰਾਂ ਦੇ ਅਸਤੀਫਿਆਂ ਦੀ ਗੱਲਾਂ ਨੇ। ਮੇਰੇ ਕੋਲ ਧਾਮੀ ਸਾਹਿਬ ਦਾ ਅਸਤੀਫਾ ਆਇਆ, ਬਡੂੰਗਰ ਸਾਹਿਬ ਦਾ ਨਹੀਂ ਆਇਆ, ਪਰ 5 ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਭਰਤੀ ਕਰੇ, ਅਸੀਂ ਉਹ ਚੋਂ ਕਨਵੀਨਰ ਵੀ ਚੁਣ ਲਾਂਗੇ। ਸੋ ਇਹ ਸੰਕੇਤ ਦੇਣ ਤੋਂ ਬਾਅਦ ਅਕਾਲੀ ਦਲ ਉਧਰ ਦਾ ਚੁੱਪ ਹੈ, ਬਾਦਲ ਤੇ ਉਧਰ ਦੀ ਚੁੱਪ ਹੈ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਧਾਮੀ ਵੀ ਚਲਾ ਗਿਆ ਤੇ ਸਾਡੇ ਵਾਲੀ ਭਰਤੀ ਵੀ ਜਥੇਦਾਰ ਸਾਹਿਬ ਨੇ ਖਾਰਜ ਕਰਤੀ। ਹੁਣ ਜਥੇਦਾਰ ਨੂੰ ਬਦਲੀਏ, ਧਾਮੀ ਨੂੰ ਵਾਪਸ ਲਿਆਈਏ, 35 ਲੱਖ ਵਾਲਾ ਅੰਕੜਾ ਵਧਾਈਏ, ਕੁਝ ਬੋਲੀਏ ਨਾ ਬੋਲੀਏ, ਕਿਤੇ ਇਹ ਨਾ ਗੱਲ ਚਲੀ ਜਾਵੇ ਕਿ ਅਸੀਂ ਅਕਾਲ ਤਖਤ ਸਾਹਿਬ ਤੋਂ ਉਲਟ ਹੋ ਗਏ ਨਾ। ਸਥਿਤੀ ਬਹੁਤ ਗੁੰਝਲਦਾਰ ਹੋ ਗਈ, ਪਰ ਅਜੇ ਵੀ ਉਹ ਧਾਮੀ ਸਾਹਿਬ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਚ ਲਗਾਤਾਰ ਜਾਰੀ ਹੈ ਜੀ। ਰਘੂਜੀਤ ਸਿੰਘ ਬਿਰਕ ਹੋਰਾਂ ਦੀ ਅਗਵਾਈ ਚ ਇੱਕ 5 ਮੈਂਬਰੀ ਵਫਦ ਧਾਮੀ ਸਾਹਿਬ ਦੇ ਘਰੇ ਜਾਂਦਾ ਹੈ, ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਹੁੰਦੀ ਹੈ। ਮੈਨੂੰ ਲੱਗਦਾ ਜੇ ਧਾਮੀ ਸਾਹਿਬ ਮੰਨ ਗਏ ਹੁੰਦੇ ਫਿਰ 7 ਮਾਰਚ ਨੂੰ ਅੰਤਰਿਮ ਕਮੇਟੀ ਦੀ ਬੈਠਕ ਨਾ ਰੱਖਦੇ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 7 ਮਾਰਚ ਨੂੰ ਅੰਤਰਿਮ ਕਮੇਟੀ ਦੀ ਬੈਠਕ ਰੱਖ ਲਈ ਹੈ। ਇਸ ਬੈਠਕ ਦੇ ਵਿੱਚ ਮੈਨੂੰ ਲੱਗਦਾ ਕਿ ਅਸਤੀਫਾ ਪ੍ਰਵਾਨ ਹੋ ਜਾਏਗਾ। ਠੀਕ ਹੈ, ਪੁਰਾਣੀਆਂ ਪਿਛਲੇ ਫੈਸਲਿਆਂ ਤੇ ਮੋਹਰ ਲੱਗ ਜਾਏਗੀ। ਜਿਹੜਾ ਫੈਸਲਾ ਕੀਤਾ ਸੀਗਾ ਕਿ ਵੀ ਜਥੇਦਾਰ ਸਾਹਿਬ ਨੂੰ ਸਮਝਾਇਆ ਹੋ ਕਿ ਤੁਹਾਡਾ ਦਾਇਰਾ ਕਿੰਨਾ ਹੈ, ਹੈ ਨਾ, ਉਹ ਸਾਰਾ ਕੁਝ ਨਿਯਮ ਕੀ ਨੇ, ਪਿਛਲੀ ਵਾਰ ਜਿਹੜੇ ਨਿਯਮ ਗਣਾਏ ਸੀਗੇ ਭਰਤੀ ਦੇ ਸਾਡੇ ਕੋਲ ਨੇ, ਉਹਦੇ ਤੇ ਵੀ ਮੋਹਰ ਲਾਉਣਗੇ ਇਹ, ਤੇ ਧਾਮੀ ਸਾਹਿਬ ਦਾ ਅਸਤੀਫਾ ਵੀ ਪ੍ਰਵਾਨ ਕਰਨਗੇ। ਫਿਰ ਰਘੂਜੀਤ ਸਿੰਘ ਬਿਰਕ ਹੋਰੀ ਸ਼ਾਇਦ ਨਵੇਂ ਪ੍ਰਧਾਨ ਬਣਨ ਲਈ ਤਿਆਰੀ ਕਰੀ ਬੈਠੇ ਨੇ, ਇਸ ਲਈ ਉਹਨਾਂ ਨੂੰ ਮਿਲ ਜਾਵੇ ਮੌਕਾ। ਪਰ ਬਾਕੀ ਮੈਂਬਰ ਵੀ ਸੋਚਦੇ ਕਿ ਸੁਖਬੀਰ ਬਾਦਲ ਸਾਡੇ ਵੀ ਸਿਰ ਤੇ ਹੱਥ ਰੱਖ ਸਕਦਾ, ਅਜੇ ਕੰਟਰੋਲ ਉਧਰ ਹੈ, ਉਹ ਵੀ ਉਮੀਦ ਹੈਗੀ ਹੈ, ਤੇ ਬਜਟ ਦੀ ਤਰੀਕ ਦਾ ਐਲਾਨ ਵੀ ਆ ਸਕਦਾ। ਪਰ ਠੀਕ ਹੈ, 5 ਮੈਂਬਰੀ ਕਮੇਟੀ ਜਿਹਨੂੰ ਜਥੇਦਾਰ ਸਾਹਿਬ ਨੇ ਕਿਹਾ ਕਿ ਹੁਣ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਭਰਤੀ ਸ਼ੁਰੂ ਕਰੋ, ਉਹ ਅੱਜ ਜਥੇਦਾਰ ਸਾਹਿਬ ਨੂੰ ਮਿਲਣ ਜਾ ਰਹੀ ਹੈ। ਠੀਕ ਹੈ ਜੀ। ਲੰਘੇ ਕੱਲ ਕੁਝ ਵੱਖ-ਵੱਖ ਪੰਥਕ ਲੀਡਰਾਂ ਨੇ ਅਰਦਾਸ ਕੀਤੀ ਅਕਾਲ ਤਖਤ ਸਾਹਿਬ ਤੇ ਜਾ ਕੇ। ਠੀਕ ਹੈ ਜੀ। ਉਹ ਚੋਂ ਸੰਕੇਤ ਇਹ ਮਿਲ ਰਿਹਾ ਕਿ 5 ਮੈਂਬਰੀ ਕਮੇਟੀ ਜਦੋਂ ਭਰਤੀ ਸ਼ੁਰੂ ਕਰੇਗੀ ਤਾਂ ਬਾਕੀ ਅਕਾਲੀ ਦਲ ਜਾਂ ਹੋਰ ਕੋਈ ਪੰਥਕ ਧਿਰਾਂ ਵੀ ਇਹਨਾਂ ਦੇ ਨਾਲ ਆ ਸਕਦੇ ਹਨ ਕਿ ਅਸੀਂ ਵੀ ਇਸ ਭਰਤੀ ਦਾ ਹਿੱਸਾ ਹਾਂ, ਸਾਨੂੰ ਵੀ। ਤੇ ਇੱਥੋਂ ਹੀ ਮੈਂ ਪੱਖਦੀ ਆ ਤਾਂ ਇੱਕ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਕਾਲੀ ਦਲ ਦੀ ਭਰਤੀ ਹੋ ਰਹੀ ਹੋਗੀ, ਇੱਕ ਸੁਖਬੀਰ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਰਤੀ ਹੋਈ ਹੈ। ਸੋ ਫਿਰ ਦੋਵਾਂ ਚੋਂ ਪੰਥਕ ਧਿਰਾਂ ਨੇ ਜਾਂ ਅਕਾਲੀ ਦਲ ਦੇ ਵਰਕਰਾਂ ਲੀਡਰਾਂ ਨੇ ਕਿਹਦੇ ਨਾਲ ਤੁਰਨਾ, ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਸੋ ਇਸ ਪ੍ਰਕਿਰਿਆ ਦੇ ਤਹਿਤ ਅੱਜ ਜਦੋਂ 5 ਮੈਂਬਰੀ ਕਮੇਟੀ ਮਿਲਣ ਜਾਏਗੀ, ਕੀ ਉਹ ਅਰਦਾਸ ਕਰਕੇ ਭਰਤੀ ਮੁਹਿੰਮ ਦੀ ਆਗਿਆ ਲੈਣ ਜਾਏਗੀ, ਕੀ ਉਹ ਇਹ ਮੰਗ ਕਰਨ ਜਾਏਗੀ ਜਥੇਦਾਰ ਸਾਹਿਬ ਤੁਸੀਂ ਕਹਿ ਤਾਂ ਦਿੱਤਾ ਕਿ ਭਰਤੀ ਕਰੋ ਜੀ, ਸਾਨੂੰ ਮੇਜ਼ ਕੁਰਸੀਆਂ ਤਾਂ ਦਬਾਓ ਜੀ, ਸਾਨੂੰ ਦਫ਼ਤਰ 'ਚ ਤਾਂ ਬਿਠਾਓ ਜੀ, ਉਹ ਤਾਂ ਸਾਨੂੰ ਮੂਹਰੇ ਨਹੀਂ ਖੜਨ ਦਿੰਦੇ, ਕੀ ਇਹ ਮੰਗ ਕਰਨ ਜਾਣਗੇ? ਜਾਂ ਜਥੇਦਾਰ ਸਾਹਿਬ ਨਾਲ ਸਲਾਹ ਮਸ਼ਵਰਾ ਕਰਨ ਜਾਣਗੇ ਕਿ ਅਸੀਂ ਜਦੋਂ ਹੁਣ ਭਰਤੀ ਮੁਹਿੰਮ ਸ਼ੁਰੂ ਕਰਨੀ ਹੈ ਜੀ, ਜੇ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਹੈ, ਕੀ ਸਿਰਫ ਅੰਮ੍ਰਿਤਧਾਰੀ ਸਿੱਖਾਂ ਨੂੰ ਇਹ ਮੈਂਬਰ ਬਣਾਈਏ ਜੀ, ਕਿ ਜਿਹੜੇ ਸਿੱਖ ਪਰਿਵਾਰਾਂ 'ਚ ਨੇ ਜਾਂ ਗੁਰੂ ਸਾਹਿਬ ਨੂੰ ਮੰਨਦੇ ਨੇ, ਸਿੱਖੀ ਭਾਣੇ ਨੂੰ ਮੰਨਦੇ ਨੇ, ਉਹਨਾਂ ਨੂੰ ਲਈਏ ਜੀ, ਕੀ ਹੋਰ ਵਰਗਾਂ ਨੂੰ ਵੀ ਸ਼ਾਮਲ ਕਰੀਏ ਜੀ,
ਪੰਜਾਬ ਤੋਂ ਬਾਹਰ ਕਿਵੇਂ ਕਰਨੀ ਹੈ ਜੀ, ਇਹ ਸਾਰੀ ਰੂਪ ਰੇਖਾ ਵੀ ਜਥੇਦਾਰ ਸਾਹਿਬ ਨਾਲ ਮਿਲ ਕੇ ਬਣਾਉਣਗੇ ਕਿ ਉਹ ਅਧਿਕਾਰ ਖੇਤਰ ਇਹਨਾਂ ਕੋਲ ਆਪਣਾ ਹੀ ਹੈਗਾ, ਉਹਦੇ ਅਨੁਸਾਰ ਅੱਗੇ ਵਧਣਗੇ। ਸੋ ਅੱਜ ਕਾਫੀ ਕੁਝ ਮੈਨੂੰ ਲੱਗਦਾ ਸਪਸ਼ਟ ਹੋਣਾ, ਕਾਫੀ ਕੁਝ ਅੱਜ ਤੈਅ ਹੋਣਾ। ਸੋ ਪਰ ਇੰਨਾ ਤੈਅ ਹੈ ਕਿ ਉਹਨੇ 5 ਮੈਂਬਰੀ ਕਮੇਟੀ ਆਪਣੇ ਦਮ ਤੇ ਭਰਤੀ ਮੁਹਿੰਮ ਸ਼ੁਰੂ ਕਰੇਗੀ ਤੇ ਫਿਰ ਦੇਖਣ ਵਾਲੀ ਗੱਲ ਹੋਏਗੀ ਜਿਹੜੇ ਇਸ ਪੈਮਾਨੇ ਤੇ ਨੇ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਹੀ ਅੱਗੇ ਵਧਣਾ ਚਾਹੀਦਾ, ਉਹ ਇੱਧਰ ਕਿੰਨੇ ਕਾਉਂਦੇ ਨੇ ਤੇ ਜਿਹੜੇ ਸੁਖਬੀਰ ਬਾਦਲ ਨਾਲ ਨੇ ਤੇ ਕੀ ਉਹ ਇਹ ਸਮਝ ਪਾਉਣਗੇ ਕਿ ਇਹ ਟਕਰਾਅ ਵਾਲੀ ਸਥਿਤੀ ਬਣ ਰਹੀ ਹੈ, ਸਾਨੂੰ ਵੀ ਇੱਧਰ ਜਾਣਾ ਚਾਹੀਦਾ, ਕਿ ਉਹ ਆਪਣੀਆਂ ਪਰਚੀਆਂ ਲੈ ਕੇ ਵੀ ਇੱਧਰ ਇਹਨਾਂ ਮੂਹਰੇ ਆ ਜਾਣਗੇ, ਇਹ ਵੀ ਦੇਖਣ ਵਾਲੀ ਗੱਲ ਹੈ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਪੰਜਾਬ ਦੇ ਵਿੱਚ ਪਾਸਪੋਰਟ ਬਣਾਉਣ ਦੇ ਰੁਝਾਨ ਦੀ। ਲੰਘੇ ਸਾਲਾਂ ਦੇ ਵਿੱਚ ਤਾਂ ਜਿਹੜੀ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਜਿਹੜੀਆਂ, ਉਹਨਾਂ ਦੇ ਮੁਤਾਬਕ ਤਾਂ ਪੰਜਾਬ ਦੇ ਵਿੱਚ ਪਾਸਪੋਰਟ ਜਿਹੜਾ ਬਣਾਉਣ ਦਾ ਰੁਝਾਨ ਆ ਬਹੁਤ ਵੱਧ ਗਿਆ। ਪਰ ਇੱਕ ਤਾਜ਼ਾ ਰਿਪੋਰਟ ਇਹ ਦਾਅਵਾ ਕਰਦੀ ਹੈ ਸ਼ਰਮਾ ਜੀ ਕਿ ਪੰਜਾਬ ਦੇ ਵਿੱਚ ਪਾਸਪੋਰਟ ਬਣਾਉਣ ਦੇ ਜਿਹੜੇ ਰੁਝਾਨ ਨੂੰ ਠੱਲ ਪਈ ਹੈ। ਬਿਲਕੁਲ ਪ੍ਰਵੀਨ ਜੀ, ਚਰਨਜੀਤ ਭੁੱਲਰ ਹੋਰਾਂ ਦੀ ਪੰਜਾਬੀ ਟ੍ਰਿਬਿਊਨ ਚ ਪ੍ਰਕਾਸ਼ਿਤ ਰਿਪੋਰਟ ਹੈ, ਉਹਨਾਂ ਦੀ ਖੋਜ ਰਿਪੋਰਟ, ਉਹਨਾਂ ਦੀ ਦਸਤਾਵੇਜ਼ੀ ਅੰਕੜਾ ਭਰਪੂਰ ਰਿਪੋਰਟ ਹੈ, ਜਿਹੜੀ ਦਮ ਭਰਦੀ ਹੈ ਕਿ 2023 ਦੇ ਵਿੱਚ ਸਭ ਤੋਂ ਵੱਧ ਪਾਸਪੋਰਟ ਪੰਜਾਬ ਚ ਬਣੇ, ਲਗਭਗ 12 ਲੱਖ ਦੇ ਕਰੀਬ ਜੀ, 11,94,000 ਪਾਸਪੋਰਟ ਉਸ ਇੱਕ ਵਰੇ ਚ ਬਣੇ ਨੇ। ਤੋਂ ਉਹ ਤੋਂ ਬਾਅਦ 2024 ਚ ਇਹ ਗਿਣਤੀ ਘਟ ਕੇ ਆ ਕੇ 10.5 ਲੱਖ ਤੇ ਆ ਗਈ। 12 ਲੱਖ ਵਾਲੀ ਗਿਣਤੀ 10,60,000 10.5 ਲੱਖ ਦੇ ਗੇੜ ਚ ਰਹਿ ਗਈ। ਠੀਕ ਹੈ। ਸੋ ਇਸ ਵਾਰ ਜਦੋਂ 2025 ਚ ਦੇਖਦੇ ਆ ਤਾਂ ਅਜੇ 2025 ਦੇ ਜਨਵਰੀ ਮਹੀਨੇ ਤੱਕ ਦੇ ਅੰਕੜੇ ਨੇ, ਉਹਦੇ ਹਵਾਲੇ ਨਾਲ ਲੱਗਦਾ ਕਿ ਕਾਫੀ ਗਿਰਾਵਟ ਆਈ ਹੈ। ਠੀਕ ਹੈ ਜੀ। 23 ਤੋਂ 24 ਚ ਆ ਕੇ ਘਟੇ, 24 ਤੋਂ 25 ਚ ਵੀ ਆ ਕੇ ਘਟ ਰਹੇ ਨੇ, ਜਦੋਂ ਕਿ ਗਵਾਂਢੀ ਸੂਬੇ ਹਰਿਆਣੇ ਚ ਵੱਧ ਰਹੇ ਨੇ ਅਜੇ। ਸੋ ਇਸ ਹਵਾਲੇ ਨਾਲ ਇਹ ਖਬਰ ਇਹ ਕਹਿੰਦੀ ਹੈ ਕਿ ਕਿਤੇ ਨਾ ਕਿਤੇ ਪੰਜਾਬ ਚ ਪਾਸਪੋਰਟ ਬਣਾਉਣ ਦਾ ਰੁਝਾਨ ਘਟਿਆ। ਮੈਂ ਦੇਖ ਰਿਹਾ ਸੀਗਾ ਕਿ 2025 ਦੇ ਜਨਵਰੀ ਮਹੀਨੇ ਚ 60,000 ਦੇ ਕਰੀਬ ਪਾਸਪੋਰਟ ਬਣੇ ਨੇ। ਜੇ ਇੱਕ ਮਹੀਨੇ ਚ 60,000 ਬਣੇ ਨੇ ਤਾਂ ਹਰ ਰੋਜ਼ ਔਸਤਨ ਕਹਿੰਦੇ 1932-35 ਪਾਸਪੋਰਟ ਬਣਦੇ ਆ। ਠੀਕ ਹੈ ਜੀ। 2000 ਤੋਂ ਘੱਟ ਪਾਸਪੋਰਟ ਹਰ ਰੋਜ਼ ਬਣ ਰਹੇ ਆ। ਪਰ 2023 ਦੇ ਵਿੱਚ 3271 ਬਣ ਰਹੇ ਸੀ, 3000 ਤੋਂ ਵੱਧ ਹਰ ਰੋਜ਼ ਪਾਸਪੋਰਟ ਬਣ ਰਿਹਾ ਸੀ। ਤੇ 24 ਦੇ ਵਿੱਚ 2906 ਬਣ ਰਹੇ ਸੀ ਹਰ ਰੋਜ਼ ਪਾਸਪੋਰਟ ਜੀ। ਤੇ ਹੁਣ ਇਸ ਵਾਰ ਜੇ 2000 ਤੋਂ ਥੱਲੇ ਆ ਰਿਹਾ ਤਾਂ ਇਹਦਾ ਮਤਲਬ ਕਾਫੀ ਗਿਰਾਵਟ ਤਾਂ ਆਈ ਹੈ। ਹੁਣ ਪੰਜਾਬ ਦੇ ਵਿੱਚ ਕਹਿੰਦੇ 55 ਲੱਖ ਘਰ ਨੇ ਤੇ 1 ਕਰੋੜ ਦੇ ਕਰੀਬ ਲੋਕਾਂ ਕੋਲ ਪਾਸਪੋਰਟ ਹੈ। ਇਹਦਾ ਮਤਲਬ ਬਹੁਤ ਤੇਜ਼ੀ ਨਾਲ ਪਾਸਪੋਰਟ ਬਣੇ ਨੇ ਜੀ, ਖਾਸ ਕਰ 2014 ਤੋਂ ਬਾਅਦ। 55 ਲੱਖ ਘਰਾਂ ਦੇ ਪਿੱਛੇ 92,40,000 ਪਾਸਪੋਰਟ ਨੇ। ਹੁਣ ਇਹਦੀ ਗਿਰਾਵਟ ਜਿੱਦਾਂ ਆਉਣੀ ਸ਼ੁਰੂ ਹੋਈ ਤਾਂ NRI ਮੰਤਰੀ ਲਾਲਜੀਤ ਭੁੱਲਰ ਜੀ ਤਾਂ ਕਹਿੰਦੇ ਇਹ ਤਾਂ ਜੀ ਦੇਖੋ ਜੀ ਸਾਡਾ ਰੰਗਲਾ ਪੰਜਾਬ ਬਣਾਉਣਾ ਜਿਹੜਾ ਫਾਰਮੂਲਾ ਸੀ ਉਹ ਕੰਮ ਕਰ ਗਿਆ ਜੀ, ਇਸ ਲਈ ਵਿਦੇਸ਼ਾਂ ਤੋਂ ਜਹਾਜ਼ ਪਰ ਵਾਪਸ ਆਉਣ ਲੱਗ ਪਏ। ਉਹ ਭਰਾਵਾ ਅਮਰੀਕਾ ਤੋਂ ਆਏ ਜਹਾਜ਼ ਅਗਲਿਆਂ ਨੇ ਡਿਪੋਰਟ ਕੀਤੇ ਆ। ਸਹੀ ਉਹ ਤੁਹਾਡੀ ਸਰਕਾਰਾਂ ਕਰਕੇ ਨਹੀਂ ਆਏ। ਇਸ ਮੌਕੇ ਜਿਹੜੇ ਪਾਸਪੋਰਟ ਬਣਨ ਦੇ ਰੁਝਾਨ ਚ ਕਮੀ ਆਈ ਹੈ, ਉਹਦੇ ਪਿੱਛੇ ਕਿਤੇ ਨਾ ਕਿਤੇ ਇੱਕ ਪਹਿਲੂ ਇਹ ਵੀ ਹੈਗਾ ਕਿ ਜਿਸ ਤਰ੍ਹਾਂ ਦਾ ਅਮਰੀਕਾ ਤੋਂ ਆਮਦ ਹੋਈ ਕਿ ਵਾਪਸ ਭੇਜੇ ਜਾ ਰਹੇ ਨੇ, ਕੱਚੇ ਪੱਕੇ ਨਹੀਂ ਹੋ ਸਕਦੇ, ਇਲੀਗਲ ਤਰੀਕੇ ਨਾਲ ਗਏ ਪੱਕੇ ਨਹੀਂ ਹੋ ਸਕਦੇ, ਉੱਥੇ ਰਹਿੰਦਿਆਂ ਲਈ ਦਿੱਕਤ ਆ ਰਹੀਆਂ ਨੇ, ਉਹ ਫੀਸ ਵਧਾਤੀ ਨਵੀਂ, ਹੈ ਨਾ, ਕਿ ਇੰਨੇ ਕਰੋੜ 44 ਕਰੋੜ ਪਤਾ ਨਹੀਂ ਕਿੰਨੇ ਦੇ ਕੇ ਆ ਜਾਓ ਤਾਂ ਫਿਰ ਨਵਾਂ ਗੋਲਡਨ ਕਾਰਡ ਬਣ ਜਾਊਗਾ। ਉਹਨਾਂ ਸਾਰਿਆਂ ਨੇ ਵੀ ਅਸਰ ਪਾਇਆ। ਫਿਰ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਦਿੱਕਤਾਂ ਆਈਆਂ ਬੱਚਿਆਂ ਨੂੰ, ਉੱਥੇ ਰੁਜ਼ਗਾਰ ਦਾ ਮੁਸ਼ਕਲ ਬਣ ਗਈ, ਰਹਿਣ ਦੀ ਮੁਸ਼ਕਲ ਬਣ ਗਈ, ਖਾਣ ਪੀਣ ਦੀ ਮੁਸ਼ਕਲ ਬਣ ਗਈ, PR ਹੋਣ ਦੀ ਮੁਸ਼ਕਲ ਖੜੀ ਹੋ ਗਈ, ਉਧਰੋਂ ਕਈਆਂ ਨੂੰ 에ਅਰਪੋਰਟ ਤੋਂ ਵਾਪਸ ਭੇਜਿਆ ਜਾਂਦਾ ਹੈ। ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਉੱਥੇ ਆਉਣ ਵਾਲੇ ਸਮੇਂ ਜਦੋਂ ਚੋਣਾਂ ਹੋਣੀਆਂ, ਜਿਹੜੀ ਧਿਰ ਦਾਅਵਾ ਕਰਦੀ ਹੈ ਕਿ ਅਗਲੀ ਵਾਰ ਸਰਕਾਰ ਅਸੀਂ ਬਣਾ ਲੈਣੀ ਹੈ, ਵੈਸੇ ਜਿੱਦਾਂ ਦੀ ਟਰੰਪ ਦੇ ਨਾਲ ਟਰੂਡੋ ਨੇ ਸਟੈਂਡ ਲਿਆ, ਉਸ ਤੋਂ ਬਾਅਦ ਟਰੂਡੋ ਦਾ ਗ੍ਰਾਫ ਇੱਕ ਵਾਰ ਫਿਰ ਉੱਥੇ ਥੋੜਾ ਜਿਹਾ ਅਪ ਹੋ ਰਿਹਾ ਕਹਿੰਦੇ, ਹੈ ਨਾ, ਪਰ ਉਹਦੇ ਬਾਵਜੂਦ ਵੀ ਦੂਜੀ ਧਿਰ ਨੂੰ ਇਹ ਲੱਗਦਾ ਕਿ ਅਸੀਂ ਵੀ ਟਰੰਪ ਵਾਲੇ ਫਾਰਮੂਲੇ ਤੇ ਚੱਲਾਂਗੇ। ਇਹਦਾ ਵੀ ਫਿਕਰ ਪੰਜਾਬ 'ਚ ਹੈਗਾ। ਸੋ ਮੁੱਖ ਤੌਰ ਤੇ ਪੰਜਾਬ 'ਚੋਂ ਪਾਸਪੋਰਟ ਬਣਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਲੋਕ ਰੁੱਖ ਕੈਨੇਡਾ ਜਾਂ ਅਮਰੀਕਾ ਦਾ ਹੀ ਕਰਦੇ ਸੀ। ਉੱਥੇ ਆਈਆਂ ਇਹ ਰੋਕਾਂ ਦਾ ਅਸਰ ਤੇ ਦੂਜੇ ਮੁਲਕਾਂ 'ਚ ਵੀ ਚੱਲ ਰਹੀ ਜਿਹੀ ਚਰਚਾ, ਤੇ ਉਹਨੇ ਵੀ ਕਿਤੇ ਨਾ ਕਿਤੇ ਖੜੋਤ ਪਾਈ ਹੈ। ਇਹ ਸਾਰੇ ਕਾਰਨ ਨੇ, ਕੋਈ ਇਹ ਕਾਰਨ ਨਹੀਂਗਾ ਕਿ ਰੰਗਲਾ ਪੰਜਾਬ ਬਣ ਗਿਆ। ਰੰਗਲਾ ਪੰਜਾਬ ਤਾਂ ਖਾਲੀ ਖਜ਼ਾਨੇ ਵਾਲਾ ਜੇ ਕੰਗਲਾ ਪੰਜਾਬ ਬਣਿਆ ਹੋਇਆ। ਸਹੀ, ਬਿਲਕੁਲ ਸਹੀ ਕਿਹਾ ਤੁਸੀਂ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।